मेरे सजनों बेलियो ते बजुर्गो, बचपन विच सुणियां वडेरियां कोलों कहानियां लोरियां दा काम करदियां सन, जिन्हां नूं सुणदे सुणदे असीं सौ जांदे ते अगली राती उत्थों ही कहानी फेर शुरू हो जांदी। एडा मज़े दा जमाना हुण कित्थे वे, जिहदे विच ना कोई फिकर ना फाका। मेरे सजनों, उन्हां कोलों सुणियां कहानियां दे नाल नाल अज दीयां वरतियां होईयां घटनावां भी साडीਆਂ दास्तानां दा हिस्सा बनदियां ने। ਤਾਂ ਹੀ हर होण वाले वाक़े नूं असीं ਆਪਣੀਆਂ ਦਾਸਤਾਨਾਂ ਰਾਹੀਂ ਤੁਹਾਡੇ ਤਿੱਕਰ ਅਪਣਾਉਂਦੇ ਹਾਂ। ਇਸੇ ਲਈ ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਜੰਗ। ਅੱਜ ਅਸੀਂ ਇਸ ਦਾਸਤਾਨ ਦਾ ਦੂਜਾ ਹਿੱਸਾ ਪੇਸ਼ ਕਰ ਰਹੇ ਹਾਂ ਤਾਂ ਜੇ ਅਸੀਂ ਆਪਣੀ ਬਹਾਦਰ ਫੌਜ ਨੂੰ ਖਰਾਜੇ ਅਕੀਦਤ ਪੇਸ਼ ਕਰ ਸਕੀਏ। ਮੇਰੇ ਸੱਜਣੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਸਾਡੀ ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਸਾਡੇ ਇੱਕ ਬਜ਼ੁਰਗ ਮਲਕ ਅब्बास ਪਿੰਡ ਬੁੱਟਰ ਸ਼ਰੀਫ ਤੋਂ, शाहकोट अब्दुल्ला गार्डन तो बरकत अली रहमानी दुकानदार, बहावलपुर तो मोहम्मद शबीर ड्राइवर, लाहौर तो फहीम रजा, यजमान मंडी तो काशिफ जट, चूनिया तो चौधरी फैज रिटायर्ड इंस्पैक्टर, शाहद मलंग पंजाब पुलिस, सरदार उसामा अफीसर सुई गैस, फैसलाबाद तो राणा अहमद, मोहम्मद शहजाद, अली मुर्तजा ते राणा असद मंज। ਤੇ ਮੇਰੇ ਸੱਜਣੋ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਜੰਗ ਕਰਨ ਨਾਲ ਕਿਸੇ ਵੀ ਮੁਲਕ ਦਾ ਭਲਾ ਨਹੀਂ ਹੁੰਦਾ, ਦੋਵਾਂ ਪਾਸੇ ਬਰਬਾਦੀ ਹੁੰਦੀ ਏ। ਸਿਆਣੇ ਕਹਿੰਦੇ ਨੇ ਜਿਹੜੀ ਗੱਲ ਦਾ ਫੈਸਲਾ ਬਹਿ ਕੇ ਗੱਲਬਾਤ ਕਰਕੇ ਹੋ ਜਾਵੇ ਉਹਦੇ ਵਰਗੀ ਚੰਗੀ ਕੋਈ ਗੱਲ ਨਹੀਂ ਹੁੰਦੀ। ਪਰ ਕੁਝ ਹੁਕਮਰਾਨ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹ ਲੜਨ ਮਰਨ ਤੇ ਤਿਆਰ ਹੋ ਜਾਂਦੇ ਨੇ, ਜਿਹਦੇ ਵਿੱਚ ਕਈ ਜਾਨਾਂ ਦਾ ਨੁਕਸਾਨ ਹੁੰਦਾ ਏ ਤੇ ਗੱਲ ਫਿਰ ਗੱਲਬਾਤ ਤੇ ਹੀ ਮੁੱਕਦੀ ਏ। ਜਿਵੇਂ ਕਿ ਮੋਦੀ ਨੇ ਆਪਣੇ ਜ਼ਾਤੀ ਮੁਫਾਦ ਦੀ ਖਾਤਰ ਪਾਕਿਸਤਾਨ ਤੇ ਜੰਗ ਮੁਸੱਲਤ ਕੀਤੀ ਤੇ ਫਿਰ ਛਿੱਤਰ ਖਾ ਕੇ ਮੁੜਿਆ। ਇਸ ਤੋਂ ਪਹਿਲੇ ਵੀ ਇਹਨੇ 2019 ਦੇ ਵਿੱਚ ਅਭਿਨੰਦਨ ਨੂੰ ਤਿਆਰਾ ਦੇ ਕੇ ਪਾਕਿਸਤਾਨ ਤੇ ਹਮਲਾ ਕਰਨ ਘੱਲਿਆ, ਪਰ ਉਹਦਾ ਜਹਾਜ਼ ਮਾਰਿਆ ਗਿਆ ਤੇ ਉਹ ਫੜਿਆ ਗਿਆ। ਫਿਰ ਵੀ ਪਾਕਿਸਤਾਨ ਨੇ ਵੱਡਾ ਦਿਲ ਕਰਕੇ ਉਹਨੂੰ ਇਹਨਾਂ ਨੂੰ ਵਾਪਸ ਮੋੜ ਦਿੱਤਾ ਤੇ ਆਖਿਆ ਹੁਣ ਨਾ ਕੋਈ ਤਿਆਰਾ ਘੱਲਿਆ ਜੇ। ਪਰ ਇਹ ਜੰਗੀ ਜਨੂਨ ਮੋਦੀ ਨੂੰ ਚੜਿਆ ਸੀ। ਉਹਨੇ ਫਿਰ ਪਹਿਲਗਾਮ ਦਾ ਬਹਾਨਾ ਬਣਾ ਕੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ। ਅੱਜ ਅਸੀਂ ਇਸ ਹੋਣ ਵਾਲੀ ਜੰਗ ਦਾ ਹਾਲ ਬਿਆਨ ਕਰ ਰਹੇ ਹਾਂ, ਜਿਹਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗਮੋੜ ਵਾਲੇ, ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਮੋਦੀ ਨੇ ਜੰਗ ਲਾਈ, ਹਿੰਦੂ ਬਣੀਆਂ ਬਾਜ਼ ਨਾ ਆਇਆ। ਅੱਧੀ ਰਾਤ ਦੇ ਵੇਲੇ ਉਹਨੇ ਹਮਲਾ ਕਰ ਬਹਾਇਆ। ਕਈ ਮਾਸੂਮ ਸ਼ਹਿਰੀ ਮਾਰੇ, ਐਸਾ ਜ਼ੁਲਮ ਕਮਾਇਆ। ਜ਼ਹਿਰ ਮਾਰ ਕੇ ਸਾਡੇ ਉੱਤੇ ਉਹਨੇ ਜ਼ੋਰ ਬਹਾਇਆ। ਅਸੀਂ ਕਿਹਾ ਤੂੰ ਟਲ ਜਾ ਮੋਦੀ, ਇਹ ਗੱਲ ਨਹੀਂ ਚੰਗੀ। ਜਿਵੇਂ ਦਾ ਇਹ ਗੰਦਾ ਬੰਦਾ, ਨੀਅਤ ਵੀ ਇਹ ਗੰਦੀ। ਮਾਰ ਮਜ਼ਾਲ ਮਸੀਤਾਂ ਉੱਤੇ ਕੀਤੀ ਇਹਨੇ ਮੰਦੀ। ਰਾਏ ਜਾਂਦੇ ਬੰਦਿਆਂ ਨੂੰ ਜੀ ਕੁੱਤੇ ਵੱਡੀ ਦੰਦੀ। ਪਾਗਲ ਕੁੱਤਾ ਮਾਰਨਾ ਪੈਂਦਾ, ਰਾਜਾਂ ਦਾ ਨਾ ਪਾੜੇ। ਸਾਡੇ ਫਿਰ ਜਵਾਨਾਂ ਨੇ ਜੀ ਜਹਾਜ਼ ਆਪਣੇ ਸੀ ਚਾੜੇ। ਸੱਚੇ ਛੇ ਜਹਾਜ਼ ਉਹਨਾਂ ਦੇ ਉੱਤੋਂ ਪਾਉਂਦੇ ਆਏ। ਤੇਲ ਦੀ ਥਾਂ ਤੇ ਉਹਨਾਂ ਦੇ ਵਿੱਚ ਭਰਿਆ ਮੂਤਰ ਗਾਏ। ਬਹੁਤਾ ਪੀ ਗਿਆ ਮੋਦੀ ਕੰਜਰ, ਬਹੁਤਾ ਪੀ ਗਿਆ ਮੋਦੀ ਕੰਜਰ, ਥੋੜਾ ਜੀ ਬਚਿਆ। ਪਤਾ ਲੱਗਾ ਮੈਨੂੰ ਮੋਦੀ ਅੰਦਰ ਮੂਤਰ ਗਾਂ ਦਾ ਰਚਿਆ। ਡੰਗਰਾਂ ਵਾਲੀ ਮੱਤ ਸੀ ਉਹਦੀ, ਸਮਝ ਉਹਨੂੰ ਨਾ ਆਈ। ਉਹਦੇ ਵਿੱਚ ਹੀ ਫਸ ਗਿਆ ਮੋਦੀ, ਫਾਈ ਉਸ ਜੋ ਲਾਈ। ਉਹਨੇ ਸੋਚਿਆ ਸਾਰੇ ਸੁੱਤੇ, ਮੈਂ ਕਰਾਂਗਾ ਹਮਲਾ। ਉਹ ਤਾਂ ਸਾਡੇ ਦੇਸ਼ 'ਚ ਆ ਕੇ ਤੋੜ ਨਹੀਂ ਸਕਿਆ ਗਮਲਾ। ਸਿਰ ਵਿੱਚ ਪਈ ਡਾਂਗ ਉਹਦੇ ਜੀ ਮੋਦੀ ਹੋ ਗਿਆ ਕਮਲਾ।
ਜੰਗ ਹਾਰਨ ਦੇ ਬਾਦੋਂ ਮੂਦੀ ਬਣ ਕੇ ਫਿਰਦਾ ਦਮਲਾ ਜੰਗ ਹਾਰਨ ਦੇ ਬਾਦੋਂ ਮੂਦੀ ਬਣ ਕੇ ਫਿਰਦਾ ਦਮਲਾ ਮੇਰੇ ਸੱਜਣੋ ਹੁਣ ਮੋਦੀ ਕਹਿੰਦਾ ਹੈ ਅਸੀਂ ਤੇ ਸ਼ਰਾਰਤ ਜਿਹੀ ਕੀਤੀ ਸੀ, ਪਾਕਿਸਤਾਨ ਨੇ ਸਾਡੇ ਤੇ ਹੀ ਹਮਲਾ ਕਰ ਦਿੱਤਾ। ਉਹਨੂੰ ਇਹ ਨਹੀਂ ਸੀ ਪਤਾ ਭਈ ਜਿਨ੍ਹਾਂ ਨੇ ਬਾਗ ਲਾਇਆ ਹੋਵੇ ਉਹ ਉਹਦੀ ਰਾਖੀ ਕਰਨਾ, ਉਹਦੀ ਹਿਫਾਜ਼ਤ ਕਰਨਾ ਵੀ ਜਾਣਦੇ ਨੇ। ਤੇਰੇ ਵਰਗੇ ਗਿੱਦੜ ਕਚਰਿਆਂ ਦੇ ਖੇਤ ਵਿੱਚ ਵੜ ਕੇ ਕਚਰੇ ਪਾੜ ਜਾਣ, ਇਹ ਤੇ ਜੱਟ ਨਹੀਂ ਨਾ ਹੋਣ ਦਿੰਦਾ। ਸਾਈਆਂ ਜੇ ਵਾੜੇ ਕੋਲ ਮੰਜੀ ਡਾਈ ਹੋਵੇ ਤੇ ਉਹਨਾਂ ਕੋਲ ਡੰਡਾ ਸੋਟਾ ਵੀ ਰੱਖਿਆ ਹੁੰਦਾ ਹੈ। ਤੇਰੇ ਵਰਗੇ ਗਿੱਦੜਾਂ ਨੂੰ ਕਚਰੇ ਪਾੜਨ ਦਿੰਦੇ ਨੇ ਭਲਾ? ਜਦੋਂ ਇਹਨੇ ਹਮਲਾ ਕੀਤਾ ਤੇ ਫਿਰ ਇਹਦੇ ਨਾਲ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਫਿਰ ਮੋਦੀ ਨੇ ਪਾਕਿਸਤਾਨ ਦੇ ਫਿਰ ਮੋਦੀ ਨੇ ਪਾਕਿਸਤਾਨ ਤੇ ਕੱਲੇ ਯਾਰ ਡਰਾਉਣ ਪਾਕਿਸਤਾਨ ਦੇ ਸ਼ਹਿਰਾਂ ਉੱਤੇ ਲੱਗਾ ਫਿਰ ਕਮਾਉਣ ਸਾਡੀ ਫੌਜ ਨੇ ਫੈਰਜ ਕੀਤੇ ਡੇਗੇ ਪੰਨੀ ਤਾਉਣ ਸਾਡੇ ਸ਼ੇਰ ਜਵਾਨਾਂ ਦੱਸਿਆ ਤੂੰ ਕਿਹੜਾ ਤੇ ਕੌਣ ਫਜਰ ਨਮਾਜ਼ ਦਾ ਜੀ ਕੀਤੀ ਰੱਬ ਦਾ ਲੈ ਕੇ ਨਾ ਫਜਰੇ ਉੱਠ ਕੇ ਮੋਦੀ ਉਦੋਂ ਚੋਂਦਾ ਫਿਰਦਾ ਗਾ ਲੈ ਲੋਂਦੇ ਜੀ ਸਿਰ ਤੋਂ ਲੰਗੇ ਵੇਖਿਆ ਉਸ ਤਾਂ ਕਾਨੋ ਦੇ ਜੀ ਬੋਲੇ ਹੋਏ ਸੁਣੀ ਮਜ਼ਾਰ ਦਿਸ਼ਾ ਡਰ ਕੇ ਨਸਿਆ ਧੋਤੀ ਖੁੱਲ ਗਈ ਦੁੱਧ ਵੀ ਸਾਰਾ ਰੁੜਿਆ ਕੰਧਾਂ ਦੇ ਵਿੱਚ ਵੱਜਦਾ ਫਿਰਦਾ ਮੋੜ ਗਲੀ ਦਾ ਮੁੜਿਆ ਉੱਤੋਂ ਕੀਤੀ ਯਾਰ ਜਹਾਜ਼ਾਂ ਬੰਬਾਂ ਦੀ ਬਰਸਾਤ ਦਿਨ ਚੜਨ ਤੋਂ ਪਹਿਲਾਂ ਪੈ ਗਈ ਇੰਡੀਆ ਦੇ ਵਿੱਚ ਰਾਤ ਪਹਿਲੋਂ ਕੀਤੀ ਉਹਨਾਂ ਦੀ ਡਿਫੈਂਸ ਮਸ਼ੀਨ ਤਬਾਹ ਫਿਰ ਮਜ਼ਾਲਾ ਖੁੱਲਾ ਕੀਤਾ ਆਪਣੇ ਜਾਨਦਾਰਾਂ ਕਈ ਟਿਕਾਣੇ ਉਹਨਾਂ ਦੇ ਜੀ ਕੀਤੇ ਫਿਰ ਤਬਾਹ ਨਸਲ ਨੂੰ ਜੀ ਫਿਰ ਮੋਦੀ ਨੂੰ ਲੱਭਿਆ ਕੋਈ ਨਾਰਾ ਨਸਲ ਨੂੰ ਜੀ ਫਿਰ ਮੋਦੀ ਨੂੰ ਲੱਭਿਆ ਕੋਈ ਨਾਰਾ ਮੇਰੇ ਸੱਜਣੋ ਜਦੋਂ ਪਾਕਿਸਤਾਨੀ ਫੌਜ ਨੇ ਉਹਨਾਂ ਦਾ ਡਿਫੈਂਸ ਸਿਸਟਮ ਜਿਹਨੂੰ S-400 ਕਹਿੰਦੇ ਸਨ, ਜਿਹਦੇ ਤੇ ਉਹਨਾਂ ਨੂੰ ਬੜਾ ਮਾਣ ਸੀ, ਤਬਾਹ ਕਰ ਦਿੱਤਾ ਤੇ ਕਈ 에ਅਰ ਬੇਸ ਤਬਾਹ ਕੀਤੇ, ਉਹਨਾਂ ਦਾ ਅਸਲਾ ਡਿਪੂ ਜਿਹੜਾ ਆਦਮਪੁਰ ਵਿੱਚ ਸੀ ਤਬਾਹ ਕਰ ਦਿੱਤਾ। ਫਿਰ ਮੋਦੀ ਕਹਿਣ ਲੱਗਾ ਪਾਕਿਸਤਾਨ ਨੇ ਸਾਡੇ ਤੇ ਹੀ ਹਮਲਾ ਕਰ ਦਿੱਤਾ। ਉਹ ਭੱਜਾ ਆਪਣੇ ਬਾਪੂ ਟਰੰਪ ਕੋਲ ਗਿਆ, ਕਹਿਣ ਲੱਗਾ ਬਾਪੂ ਪਾਕਿਸਤਾਨੀ ਫੌਜ ਕੋਲੋਂ ਮੈਨੂੰ ਬਚਾ ਲਾ, ਮੈਂ ਤੇ ਐਵੇਂ ਸ਼ੁਰਲੀ ਚਲਾਈ ਸੀ, ਉਹ ਸੀਰੀਅਸ ਹੀ ਲੈ ਗਏ ਨੇ, ਉਹਨਾਂ ਨੇ ਮਿਜ਼ਾਈਲ ਮਾਰ ਕੇ ਮੇਰਾ ਬੁਰਗਸ ਬਣਾ ਦਿੱਤਾ ਹੈ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਪੁੱਛਦੀ ਜਨਤਾ ਉਹਦੇ ਕੋਲੋਂ ਪੁੱਛਦੀ ਉਹਦੀ ਜਨਤਾ ਉਹਦੇ ਕੋਲੋਂ ਇਹ ਸਵਾਲ ਕਿੰਨੇ ਡਿੱਗੇ ਮੱਗ ਤਿਆਰੇ ਕਿੰਨੇ ਸਨ ਰਫਾਲ ਜੰਗ 'ਚ ਇੰਨੇ ਤੇ ਨਹੀਂ ਡਿੱਗੇ ਮੇਰਾ ਨਹੀਂ ਖਿਆਲ ਇੰਡੀਆ ਦਾ ਫਿਰ ਸ਼ੁਰੂ ਹੋਇਆ ਜੀ ਇੰਜ ਦਾ ਰੂਹ ਸਵਾਲ ਕਹਿੰਦਾ ਮੰਗਿਆ ਪੀਓ ਕਿ ਮੈਂ ਉਹਨਾਂ ਦਿੱਤਾ ਚੀਰ ਸੋਚਿਆ ਮੇਰਾ ਕਬਜ਼ਾ ਹੋ ਸੀ ਦੂਜਾ ਵੀ ਕਸ਼ਮੀਰ ਪਾਕਿਸਤਾਨ ਫੌਜ ਨੇ ਫੜਿਆ ਡਾਡਾ ਮੁਰਸ਼ਦ ਪੀਰ ਉਹਦੇ ਧੀਦੋ ਰਾਂਝਾ ਨਿਕਲਿਆ ਲੈ ਗਿਆ ਸਾਡੀ ਹੀਰ ਇੱਕ ਬੱਚੀ ਸੀ ਪੈਲਡਰ ਸਾਡੀ ਇੱਕ ਬੱਚੀ ਸੀ ਪੈਲਡ ਸਾਡੀ ਕੜੀਆਂ ਲਿਓ ਜਵਾਨ
ਦੇ ਜੋ ਵਾਪਸ ਬੱਚੀ ਸਾਡੀ ਕਰਦਾ ਫਿਰ ਬਿਆਨ। ਇਹ ਤੇ ਹੋਣੀ ਵਾਪਸ ਹੋਣੀ ਲਾਵਾਂਗੇ ਸੰਦੂਰ। ਸ਼ੇਖ ਰਸ਼ੀਦ ਨੇ ਲਾਇਆ ਹੋਇਆ ਪਿੰਡੀ ਵਿੱਚ ਤੰਦੂਰ। ਬਣ ਕੇ ਮਾਚਨ ਰੋਟੀਆਂ ਲਾਸੀ ਹੋਟਲ ਉਹ ਚਲਾਸੀ। ਹੁਣ ਤੇ 2-3 ਬੱਚੇ ਲੈ ਕੇ ਨਾਨਕਿਆਂ ਤੇ ਉਹ ਜਾਸੀ। ਸ਼ੇਖ ਰਸ਼ੀਦ ਨੂੰ ਕੋਈ ਵੀ ਯਾਰੋ ਰਿਸ਼ਤਾ ਨਹੀਂ ਸੀ ਦਿੰਦਾ। ਫਜਰੇ ਉੱਠ ਕੇ ਇੰਡੀਆ ਦੇ ਵੱਲ ਉਹ ਵਿਚਾਰਾ ਪੈਂਦਾ। ਫਜਰੇ ਉੱਠ ਕੇ ਇੰਡੀਆ ਦੇ ਵੱਲ ਉਹ ਵਿਚਾਰਾ ਪੈਂਦਾ। ਮੇਰੇ ਸੱਜਣੋ, ਸ਼ਿਵਾਨਗੀ ਪਾਇਲਟ ਦਾ ਤੇ ਪਤਾ ਨਹੀਂ ਉਹ ਕਿੱਥੇ ਵੇ, ਪਰ ਜੇ ਕਦੀ ਇਸ ਗਰੀਬ ਦਾ ਸੌਰ ਜਾਵੇ ਤੇ ਇਹ ਵੀ ਤੁਹਾਨੂੰ ਦੁਆਵਾਂ ਦੇਵੇਗਾ। ਅੱਗੇ ਸ਼ੋਏਬ ਮਲਕ ਨੇ ਤੇ ਛੱਡ ਹੀ ਦਿੱਤੀ ਸੀ, ਪਰ ਇਹ ਨਹੀਂ ਛੱਡਦਾ। ਹਾਂ, ਮੈਨੂੰ ਯਾਦ ਆਇਆ, ਹਸਨ ਅਲੀ ਵੀ ਤੇ ਤੁਹਾਡੇ ਵੱਲ ਹੀ ਵਿਆਹਿਆ ਸੀ। ਉਹਦੀ ਕੁਝ ਲਾਜ ਰੱਖ ਲੈਂਦੇ। ਜਿੱਥੇ ਧੀਆਂ ਦਿੱਤੀਆਂ ਹੋਣ ਉੱਥੇ ਸਿਰ ਨੀਵਾਂ ਕਰਕੇ ਜਾਈਦਾ ਹੈ। ਉਹਨਾਂ ਦੇ ਵਿਹੜੇ ਵਿੱਚ ਬੰਬ ਨਹੀਂ ਸੁੱਟੀ ਦੇ। ਧੀਆਂ ਦੇ ਘਰ ਵਸਾਈ ਦੇ ਨੇ, ਉਜਾੜੀ ਦੇ ਨਹੀਂ। ਮੇਰੇ ਸੱਜਣੋ, ਇਹ ਤੁਹਾਨੂੰ ਗਾ ਕੇ ਸੁਣਾ ਰਿਹਾ ਹੈ ਸਾਦਕ ਪੱਟੀ ਬਾਗ ਮੋੜ ਵਾਲਾ। ਚੱਲ ਛੱਡਿਆ ਮੂਦੀ ਤੈਨੂੰ, ਚੱਲ ਛੱਡਿਆ ਮੂਦੀ ਤੈਨੂੰ, ਸ਼ਰਮ ਕਦੀ ਨਹੀਂ ਆਉਣੀ। ਨਾਲੇ ਹੁਣ ਤੇ ਮਹਿੰਗੀ ਪੈ ਗਈ ਜੰਗ ਸਾਡੇ ਨਾਲ ਲਾਉਣੀ। ਅਸੀਂ ਆ ਜੱਟ ਜ਼ਮੀਨਾਂ ਵਾਲੇ ਹਾੜੀ ਸੋਹਣੀ ਕਰਦੇ, ਪਰ ਕਿਸੇ ਦੇ ਪਿਓ ਦੇ ਕੋਲੋਂ ਅਸੀਂ ਨੀ ਸੱਜਣਾ ਡਰਦੇ। ਜੰਗਾਂ ਲੜਨਾ ਸੌਖਾ ਕੰਮ ਨੀ, ਭਾਂਜਾ ਹੁਣ ਤੂੰ ਬੰਦਾ। ਤੇਰੇ ਵਰਗਾ ਆਸਾਨੀ ਵੇਖਿਆ ਦੁਨੀਆ ਉੱਤੇ ਗੰਦਾ। ਸ਼ਰਮ ਹਿਆ ਨੀ ਤੇਰੇ ਅੰਦਰ, ਕਾਨੂੰ ਟੈਂ ਟੈਂ ਕਰਦਾ। ਮੁਸਲਮਾਨ ਤੇ ਕਾਫਰਾਂ ਕੋਲੋਂ ਕਦੀ ਵੀ ਨਹੀਂ ਹੋ ਡਰਦਾ। ਅਸੀਂ ਤੇ ਅਮਨ ਪਸੰਦਾ ਬੰਦੇ ਨਾਲੇ ਯਾਰ ਸ਼ਰੀਫ। ਕਦੀ ਨਹੀਂ ਖੰਗਣ ਦਿੱਤੇ ਆਪਣੇ ਅਸਾਂ ਤੇ ਯਾਰ ਸ਼ਰੀਕ। ਹੋਣਾ ਵੀ ਸਾਡੇ ਵੱਲੇ ਅਸਾਂ ਨੀ ਚਾਪ ਲਾਉਣੀ। ਜੇ ਤੂੰ ਕੀਤੀ ਉੱਚੀ ਨੀਵੀਂ ਲਾਵਾਂਗੇ ਫਿਰ ਤੌਣੀ। ਸਾਡੇ ਅੰਦਰ ਝਗੜੇ ਪਾਵੇਂ ਤੂੰ ਬਣੇ ਕਿਉਂ ਮਾਮਾ। ਫਿਰ ਜੂ ਇਥੋਂ ਨੱਸੇਗਾ ਤੂੰ ਮੋਢੇ ਰੱਖ ਪਜਾਮਾ। ਪਾਕ ਫੌਜ ਬਹਾਦਰ ਸਾਡੀ ਰੱਬ ਸਲਾਮਤ ਰੱਖੇ। ਸਾਨੂੰ ਤੇ ਤੂੰ ਹਿੰਦੂ ਮੂਦੀ ਭਾਂਦਾ ਨਹੀਂ ਅੱਗੇ ਅੱਖੇ। ਸਾਨੂੰ ਤੇ ਤੂੰ ਹਿੰਦੂ ਮੂਦੀ ਭਾਂਦਾ ਨਹੀਂ ਅੱਗੇ ਅੱਖੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਜਿਵੇਂ ਕਿ ਮੈਂ ਦਾਸਤਾਨ ਦੇ ਸ਼ੁਰੂ ਵਿੱਚ ਕਹਿ ਚੁੱਕਾ ਵਾਂ ਕਿ ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਹਮੇਸ਼ਾ ਝੂਠੇ ਬੰਦੇ ਹੀ ਗੱਲ ਪੈਂਦੇ ਨੇ ਦੂਜੇ ਦੇ, ਤਾਂ ਜੇ ਉਹਨੂੰ ਪੰਚਾਇਤ ਵਿੱਚ ਬਹਿ ਕੇ ਛਿੱਤਰ ਨਾ ਖਾਣੇ ਪੈਣ। ਉਹ ਆਪਣੀ ਅਨਾਹ ਪਿੱਛੇ ਲੱਗ ਕੇ ਹੱਕ ਤੇ ਚੱਲਦੇ ਹੋਏ ਬੰਦੇ ਦਾ ਗਲਮਾ ਫੜ ਲੈਂਦੇ ਨੇ, ਪਰ ਇਹਨਾਂ ਨੂੰ ਉਹਨਾਂ ਦੀ ਤਾਕਤ ਦਾ ਪਤਾ ਨਹੀਂ ਹੁੰਦਾ। ਸਾਡੇ ਇੱਕ ਪਿਸ਼ਾਵਰ ਤੋਂ ਡਰਾਮਾ ਚੱਲਦਾ ਸੀ, ਉਹਦੇ ਵਿੱਚ ਇੱਕ ਅਦਾਕਾਰ ਇੱਕ ਮੁਕਾਲਮਾ ਬੋਲਦਾ ਹੈ ਭਈ ਆਪਣੇ ਪੱਤੇ ਵੇਖ ਕੇ ਦੂਜੇ ਦੇ ਪੱਤਿਆਂ ਦਾ ਅੰਦਾਜ਼ਾ ਲਾਇਓ ਬਗੈਰ ਕਦੀ ਸ਼ੋਅ ਨਹੀਂ ਮੰਗੀ ਦੀ। ਤੁਸੀਂ ਭਾਵੇਂ ਆਪਣੇ ਘਰ ਬਾਦਸ਼ਾਹ ਫੜ ਕੇ ਬੈਠੇ ਹੋਵੋ ਤੇ ਅਗਲਾ ਤੁਹਾਡੇ ਸਿਰ ਵਿੱਚ ਯੱਕੇ ਮਾਰ ਦੇਵੇ। ਉਹ ਸੱਜਣੋ ਬੇਲੀਓ, ਲੜਾਈਆਂ ਨਾ ਲੜਿਆ ਕਰੋ। ਇਸ ਦੁਨੀਆ ਤੇ ਸਾਡਾ ਆਉਣ ਦਾ ਮਕਸਦ ਅੱਲਾ ਦੀ ਰਾਹ ਤੇ ਚੱਲਣਾ ਹੈ, ਅੱਲਾ ਦੀ ਇਬਾਦਤ ਕਰਨੀ ਹੈ। ਉਹ ਖਾਲਕ ਉਹ ਮਾਲਕ ਹੈ, ਉਹਨੇ ਸਾਨੂੰ ਕੁਝ ਟਾਈਮ ਲਈ ਇੱਥੇ ਭੇਜਿਆ ਹੈ। ਤੁਸੀਂ ਪਿਛਾਂ ਝਾਤੀ ਮਾਰ ਕੇ ਵੇਖੋ, ਕਿੰਨੇ ਬਾਦਸ਼ਾਹ ਆਏ, ਫਿਰੌਨ ਆਏ, ਖੁਦਾ ਹੋਣ ਦਾ ਦਾਵਾ ਕਰਨ ਵਾਲੇ ਆਏ। ਉਹ ਰਹਿ ਕੋਈ ਨਹੀਂ ਰਹਿ। ਲੱਖਾਂ ਜਾਨਾਂ ਦੀਆਂ ਕੁਰਬਾਨੀਆਂ ਕਰਕੇ ਇਸ ਜੰਗਾਂ ਦੇ ਵਿੱਚ ਲੜ ਕੇ ਇਨਸਾਨਾਂ ਦੀਆਂ ਖੋਪੜੀਆਂ ਦਾ ਤਖਤ ਬਣਾ ਕੇ ਬਹਿਣ ਵਾਲੇ ਵੀ ਕਿੰਨਾ ਕੁ ਚਿਰ ਬੈਠੇ। ਅਖੀਰ ਉਹਨਾਂ ਨੂੰ ਵੀ ਮੌਤ ਨੇ ਆ ਘੇਰਿਆ। ਤੇ ਹਜ਼ਰਤ ਸੁਲਤਾਨ ਬਾਹੂ ਸਰਕਾਰ ਫਰਮਾਉਂਦੇ ਨੇ, ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਅੱਗੇ ਹੀ ਉੱਡਣ ਹਾਰੇ ਹੂ। ਹਜ਼ਰਤ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ, ਕਈ ਉੱਡ ਗਏ ਉਮਰ ਦੀ ਸ਼ਾਖ ਉੱਤੋਂ,
ਇੱਥੇ ਆਲਣਾ ਕਿਸੇ ਨਾ ਪਾਇਆ ਈ। ਅਖੀਰ ਇਨਸਾਨ ਇਸ ਦੁਨੀਆ ਨੂੰ, ਇਸ ਦੌਲਤ ਨੂੰ, ਇਹਨਾਂ ਅਹੁਦਿਆਂ ਨੂੰ, ਇਹਨਾਂ ਹਕੂਮਤਾਂ ਨੂੰ ਛੱਡ ਕੇ ਰਾਹ ਪੈਂਦਾ ਹੈ ਤੇ ਉਹ ਹੀ ਹੱਕ ਦੀ ਰਾਹ ਹੈ ਮੇਰੇ ਸੱਜਣੋ, ਉਹਦੇ ਤੇ ਹੀ ਚੱਲਣਾ ਚਾਹੀਦਾ ਹੈ। ਪਰ ਅਸੀਂ ਤੇ ਇੱਕ ਦੂਜੇ ਦੇ ਨਾਲ ਜ਼ਮੀਨ ਦੀਆਂ ਲੀਕਾਂ ਮਾਰ ਕੇ, ਵੰਡਾਂ ਕਰਕੇ ਤੇ ਆਪਣੇ ਆਪ ਨੂੰ ਵੱਡਿਆਂ ਕਰਨ ਵਾਸਤੇ ਦੂਜਿਆਂ ਦੇ ਗਲ ਪੈਨੇ ਆ। ਇਹ ਕੰਮ ਇਨਸਾਨਾਂ ਦਾ ਨਹੀਂ। ਮੇਰਾ ਮੁਲਕ ਸੋਹਣਾ ਪਾਕਿਸਤਾਨ ਹਮੇਸ਼ਾ ਵਾਸਤੇ ਬਣਿਆ ਹੈ ਤਾਂ ਕਿਆਮਤ ਰਵੇਗਾ। ਪਾਕ ਫੌਜ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖਾ, ਰੱਬ ਰੱਖਾ, ਰੱਬ ਰੱਖਾ।